एक मुल्कों दूजे मुल्क टुर जाना, एक शहरों दूजे शहर टुर जाना कोई माड़ी गल नहीं। साडी ये बड़ी छोटी सोच है कि जे किसी पिंड तू बंदा शहर टुर जे ना ते आंदे ने ओ जी ओ पिंड छड्ड गए ने ओ एक थां ना 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 नबी पाक दा फरमान है कि तुसी हिजरत कर जाओ। हिजरत च बरकत है। आ बाहर रहने वाले लोग भी मेरा मतलब है जे एक शहर काम ना सैट होवे तो एक शहरों दूजे शहर टुर जाते हैं। कोई माड़ी गल तो नहीं ये बंदा सी कोई ओदे हालात बड़े माड़े ते लोकां उन्हें मजाक वडाना करना। उन्हें आख्या मैं हुण उदों परतां दा जदों मेरे हालात ठीक होणगे। वो जिहड़े वेले पिंडों निकलिया ना एक उहदे कोल घोड़ी ते कोई 2-3 रोटियां उन्हें बन लियां बुजकी दे विच नाल कोई कपड़ियां दे 2 जोड़े ते ओह लैके ते निकल गया। जदों वाहवा नवेकला टुर गया ना दूर दूजी जूझ टुर गया उथे जदों गया ते अगे एक जना बैठा सी किकर दी छावें ते ये जना जदों आया ना तेनों आखन लगा ओ भा परौणिया बह जा साह ले लै। ਇਹਦੇ ਕੋਲ ਵੀ ਘੋੜੀ ਸੀ ਤੇ ਜਿਹੜਾ ਅੱਗੇ ਬੈਠਾ ਸੀ ਕਿੱਕਰ ਦੀ ਛਾਵੇਂ ਉਹਦੇ ਕੋਲ ਵੀ ਘੋੜੀ ਸੀ। ਇਹ ਉਹਦੇ ਕੋਲ ਛਾਵੇਂ ਬਹਿ ਗਿਆ। ਵਾਵਾ ਝੱਟ ਜਦੋਂ ਬੈਠੇ ਨੇ ਨਾ ਦੋਵੇਂ ਹੀ ਗੱਲਾਂ ਬਾਤਾਂ ਇੱਧਰ ਉੱਧਰ ਦੀਆਂ ਕਰਦੇ ਪੁੱਛਦੇ ਦੱਸਦੇ ਰਹੇ। ਜਿਹੜਾ ਬੈਠਾ ਸੀ ਕਿੱਕਰ ਥੱਲੇ ਇਹ ਪੁੱਛਦਾ ਆਉਣ ਵਾਲੇ ਨੂੰ ਵੀ ਜਣਿਆ ਕਿੱਧਰੋਂ ਆਇਆ ਤੇ ਕਿੱਧਰ ਚੱਲਾਂ। ਉਸ ਦੱਸਿਆ ਵੀ ਮੈਂ ਇੱਧਰੋਂ ਆਇਆ ਤੇ ਮੈਂ ਇੱਧਰ ਚੱਲਾਂ ਤੇ ਉਸ ਆਖਿਆ ਮੈਂ ਵੀ ਇੱਧਰ ਹੀ ਜਾਣਾ ਪਿੰਡ ਮੇਰਾ ਵੀ ਇੱਧਰ ਹੀ। ਉਹ ਜਿਹੜਾ ਜਣਾ ਬੈਠਾ ਸੀ ਪਹਿਲਾਂ ਉਹ ਆਪਣੀ ਘੋੜੀ ਤੇ ਬਹਿ ਗਿਆ। ਇਹ ਪ੍ਰਾਹੁਣਾ ਜਿਹੜਾ ਹੈ ਆਪਣੀ ਘੋੜੀ ਤੇ ਬਹਿ ਗਿਆ ਤੇ ਦੋਵੇਂ ਘੋੜੀਆਂ ਤੇ ਬੈਠੇ ਨਾ ਜਾਂਦੇ ਨੇ ਚੁੱਪ ਚਪੀਤੇ ਟੁਰੇ ਜਾਂਦੇ ਨੇ। ਇਹ ਜਿਹੜਾ ਬੰਦਾ ਪ੍ਰਾਹੁਣਾ ਆਇਆ ਇਹਨੇ ਉਹਨੂੰ ਆਖਿਆ ਉਹ ਜਿਹੜਾ ਪਹਿਲਾਂ ਬੈਠਾ ਸੀ ਬਈ ਤੂੰ ਮੈਨੂੰ ਚੁੱਕ ਲੈ ਤੇ ਜਾਂ ਮੈਂ ਤੈਨੂੰ ਚੁੱਕ ਲਾਂ। ਤੇ ਉਹ ਅੱਗੋਂ ਇਹਨੂੰ ਆਂਦਾ ਪ੍ਰਾਹੁਣਿਆ ਕੋਈ ਸ਼ਦਾਈ ਲੱਗਣਾ। ਉਹ ਆਖਣ ਲੱਗਾ ਤੂੰ ਨਹੀਂ ਨਿਰਾ ਆਂਦਾ ਮੈਨੂੰ ਸਾਰਾ ਇਲਾਕਾ ਹੀ ਮੈਨੂੰ ਸ਼ਦਾਈ ਆਂਦਾ ਤੇ ਤੈਨੂੰ ਅੱਜ ਸ਼ਦਾ ਕਿਹੜਾ ਜਾਪਿਆ। ਉਸ ਆਖਿਆ ਤੂੰ ਆਪਣੀ ਘੋੜੀ ਤੇ ਬੈਠਾ ਮੈਂ ਆਪਣੀ ਘੋੜੀ ਤੇ ਬੈਠਾ ਤੇ ਇੱਕ ਦੂਜੇ ਨੂੰ ਚੁੱਕਣ ਚਕਾਉਣ ਵਾਲੀ ਕਿਹੜੀ ਗੱਲ ਆ ਟੁਰੇ ਚਾਹੁੰਦੇ ਆ ਬੰਦੇ ਦੇ ਪੁੱਤਰਾਂ ਵਾਂਗੂ। ਉਹਨੇ ਆਖਿਆ ਠੀਕ ਹੈ ਜੀ ਚਲੋ ਟੁਰੇ ਜਾਂਦੇ ਨੇ ਅਗਾਂ ਤੇ ਅੱਗੇ ਕੋਈ ਫਸਲ ਤਿਆਰ ਹੋਈ ਸੀ ਮਕਈ ਦੀ ਸੀ ਕਣਕ ਦੀ ਸੀ ਮੂੰਜੀ ਦੀ ਸੀ ਜਾਦੀ ਵੀ। थोड़ी जी गल छड्ड नहीं गए करो गल जिथों मैं छड्डी खुंझ जाना मैं खुंझण वाला बंदा वो पूरी करो स्वाद पूरी दा हुंदा। चुकना चकना की ये कोई गल तू सुना कोई मैं सुनाना ते पैंदा निबड़ जांदा। जेहड़ी चुकण वाली गल ये सी तू गल सुना ते पैंदा निबड़ जांदा साडा। ठीक है ये चुकण वाली गल है ठीक है मैनू चुकना जां मैं तैनूं चुकना जां तू गल सुना जां मैं सुना इंज कर लैंदे इंज कर लैंदे। ਉਹ ਜਦੋਂ ਅਗਾਂ ਗਏ ਨਾ ਤੇ ਉਹ ਫਸਲ ਮਕਈ ਦੀ ਸੀ ਕਣਕ ਦੀ ਸੀ ਮੂੰਜੀ ਦੀ ਸੀ ਜਾਦੀ ਵੀ ਸੀ। ਇਹ ਜਿਹੜਾ ਪ੍ਰਾਹੁਣਾ ਹੈ ਨਾ ਇਹ ਉਸ ਬੰਦੇ ਨੂੰ ਪੁੱਛਦਾ ਆਂਦਾ ਭਾਜੀ ਆ ਫਸਲ ਜਿਹੜੀ ਹੈ ਭਲਾ ਖਾ ਕੱਤੀ ਹੈ ਕਿ ਖਾਣ ਵਾਲੀ ਹੈ। ਤੂੰ ਆਖਣ ਲੱਗਾ ਕਿੱਡਾ ਸ਼ਦਾਈ ਆਦਮੀ ਹੈ ਵੀ ਆ ਪ੍ਰਾਹੁਣੇ ਨੇ ਪੁੱਛਿਆ ਨਾ ਉਹਨੂੰ ਕਿ ਭਾਜੀ ਆ ਜਿਹੜੀ ਫਸਲ ਹੈ ਮੈਂ ਤੇ ਪਹਿਲੀ ਵਾਰੀ ਇੱਧਰ ਆਇਆ ਵਾਂ ਤੇ ਆ ਭਲਾ ਖਾ ਕੱਤੀ ਹੈ ਕਿ ਖਾਣ ਵਾਲੀ। ਉਹਨੇ ਆਖਿਆ ਓਏ ਸ਼ਦਾਈਆ ਉੱਕਾ ਕੁੰਡ ਜੇ ਖਾ ਕੱਤੀ ਹੁੰਦੀ ਤੇ ਪੈਲੀ 'ਚ ਕਿਉਂ ਹੁੰਦੀ। ਓਏ ਖਾਣ ਵਾਲੀ ਹੈ ਤਾਂ ਪੈਲੀ ਦੇ ਵਿੱਚ ਉਹ ਕਿਹੋ ਜਿਹਾ ਮੇਰੇ ਨਾਲ ਤੂੰ ਪੈਂਡੇ ਪੈ ਗਿਆ। ਉਹ ਬੜਾ ਆਵਾਜ਼ਾ ਉਹ ਅੱਗੋਂ ਫੇਰ ਹੱਸਿਆ ਪ੍ਰਾਹੁਣਾ ਹੱਸਿਆ। ਤੁਰੇ ਜਾਂਦੇ ਨੇ ਤੇ ਅੱਗੇ ਕੋਈ ਜਨਾਜ਼ਾ ਪਿਆ ਜਾਂਦਾ ਸੀ ਤੇ ਇਹ ਜਿਹੜਾ ਨਾ ਪ੍ਰਾਹੁਣਾ ਇਹ ਪੁੱਛਦਾ ਵੀ ਭਾਜੀ ਆ ਕੋਈ ਜਿਉਂਦਾ ਜਾਂਦਾ ਪਿਆ ਕਿ ਮੋਇਆ ਜਾਂਦਾ ਪਿਆ। ਉਹਨੇ ਆਖਿਆ ਬੇੜਾ ਕਰ ਗਿਆ ਜਿਹੜੀ ਕਸਰ ਰਹਿੰਦੀ ਸੀ ਨਾ ਉਹ ਵੀ ਉੱਕਾ ਕੱਢ ਗਿਆ। ਓਏ ਕਦੇ ਜਿਉਂਦੇ ਵੀ ਮੰਜੀਆਂ ਤੇ ਪੈ ਕੇ ਗਏ ਨੇ। ਅੱਜ ਜਦੋਂ 4 ਲੋਕ ਚੁੱਕਦੇ ਨੇ ਮੋਢਿਆਂ ਦੇ ਉੱਤੇ ਉਦੋਂ ਮੋਇਆ ਹੁੰਦਾ ਤਾਂ ਚੁੱਕਦੇ ਨੇ। ਓਏ ਹੋਏ ਕੋਈ ਹਾਲ ਨਹੀਂ ਤੇਰਾ। ਓਏ ਇਹਨਾਂ ਨਾ ਇੱਕ ਦੂਜੇ ਦੇ ਨਾਲ ਵੱਟ ਸਨੱਟ ਕਰਦੇ ਜਦੋਂ ਪਿੰਡ ਦੇ ਨੇੜੇ ਆਪੜੇ ਨੇ ਨਾ ਤੇ ਉਹਨੂੰ ਆਖਣ ਲੱਗਾ ਜਿਹੜਾ ਉੱਥੋਂ ਦਾ ਬਾਸੀ ਸੀ ਨਾ ਰਹਿਣ ਵਾਲਾ ਪ੍ਰਾਹੁਣੇ ਨੂੰ ਆਖਣ ਲੱਗਾ ਸ਼ਦਾਈਆ ਤੇਰਾ ਪੈਂਡਾ ਅੱਗੇ ਬੇਬਾ ਹੈ ਤੇ ਮੇਰਾ ਪਿੰਡ ਆ ਗਿਆ ਤੇ ਘਰ ਆ ਤੈਨੂੰ ਮੈਂ ਰੋਟੀ ਖਵਾਵਾਂ ਤੇ ਟੁੱਕਰ ਖਾ ਲਈ ਤੇ ਟੋਲੀ। ਤੂੰ ਆਖਿਆ ਚਲੋ ਜੀ ਭੁੱਖ ਲੱਗੀ ਹੈ ਮੈਨੂੰ
ਤੇ ਸ਼ਦਾਈ ਬੰਦਾ ਵਾ, ਮੈਨੂੰ ਹੋਰ ਕਿਸੇ ਦੇਣੀ ਵੀ ਨਹੀਂ, ਤੁਸੀਂ ਦੇ ਛੜੋ ਰੋਟੀ। ਉਸ ਆਖਿਆ ਆਇਆ ਮੇਰੇ ਨਾਲ ਘਰ। ਉਹ ਜਿਹੜੇ ਵੇਲੇ ਘਰ ਗਏ ਤੇ ਅੱਗੇ ਹਵੇਲੀ ਸੀ, ਉੱਥੇ ਘੋੜੀਆਂ ਬੰਨੀਆਂ, ਪਿਛਾਂ ਘਰ ਉਹਨੂੰ ਲੈ ਗਿਆ। ਅੰਦਰ ਜਾ ਕੇ ਤੇ ਧੀ ਆਪਣੀ ਨੂੰ ਆਖਣ ਲੱਗੀ, ਪੁੱਤਰ, ਬਾਬਾ ਆਖਣ ਲੱਗਾ, ਪੁੱਤਰ ਐ ਨਾ ਰੋਟੀ ਤੂੰ ਲੱਗੀ ਹੈ ਪਕਾਉਣ ਮੇਰੇ ਵਾਸਤੇ, ਤੇ ਕੋਈ ਥੋੜਾ ਜਿਹਾ ਆਟਾ 2 ਮੁੱਠਾਂ ਵੱਧ ਪਾ ਲਈ। ਉਹਨੇ ਆਖਿਆ ਬਾਈ ਕਿਉਂ ਸਕਾ, ਇੱਕ ਮੇਰੇ ਨਾਲ ਸ਼ਦਾਈ ਆਏ ਆ, ਕੋਈ ਉਹਨੂੰ ਵੀ ਰੋਟੀ ਖਵਾਣੀ। ਤੂੰ ਆਖਿਆ ਬਾਜੀ ਖਵਾ, ਪਕਾ ਜਾਣੀ ਆ ਰੋਟੀ। ਉਹ ਕੁੜੀ ਜਿਹੜੇ ਵੇਲੇ ਆਟੇ ਦੇ ਵਿੱਚ ਪਾਣੀ ਪਾਇਆ, ਰੋਟੀ ਛੋਟੀ ਪਕਾਉਣ ਵਾਸਤੇ ਆਟਾ ਗੁੰਨਿਆ, ਤੇ ਕੋਲ ਹੀ ਆਪਣੇ ਅੱਬੇ ਨੂੰ ਬਾਲਿਆ ਤੇ ਆਖਣ ਲੱਗੀ, ਅੱਬਾ ਜੀ ਉਹ ਸ਼ਦਾਈ ਸ਼ਦਾ ਕੀ ਖਿਲਾਰਦਾ। ਤੂੰ ਆਖਿਆ ਪੁੱਤਰ ਨਾ ਹੀ ਪੁੱਛਦੇ ਚੰਗਾ। ਤੇ ਆਖਣ ਲੱਗੀ ਨਹੀਂ ਅੱਬਾ ਜੀ ਸ਼ਦਾਈ ਦੀ ਕੋਈ ਗੱਲ ਤੇ ਦੱਸੋ ਨਾ। ਤੇ ਆਖਣ ਲੱਗਾ, ਪੁੱਤਰ ਇੰਝ ਮੈਂ ਬੈਠਾ ਸਾਂ ਕਿੱਕਰ ਦੀ ਛਾਵੇਂ, ਇਹ ਘੋੜੀ ਤੇ ਆਇਆ, ਮੈਂ ਇਹਨੂੰ ਆਖਿਆ ਵੀ ਜਾਣ ਵਾਲਿਆ ਪ੍ਰਾਹੁਣਿਆ ਬਹਿ ਗਿਆ, ਸਾਹ ਲੈ ਲਾ। ਇਹ ਮੇਰੇ ਕੋਲ ਬਹਿ ਗਿਆ, ਝਾਟਕ ਬੈਠਿਆ ਤੇ ਆਪਣੀਆਂ ਆਪਣੀਆਂ ਘੋੜੀਆਂ ਤੇ ਬਹਿ ਕੇ ਜਿਹੜੇ ਵੇਲੇ ਟੁਰੇ ਆ ਨਾ, ਤੇ ਥੋੜਾ ਜਿਹਾ ਗਾਂਹ ਆਇਆ ਤੇ ਆ ਕੇ ਮੈਨੂੰ ਆਂਦਾ ਵੀ ਭਾਈ ਜਾਂ ਤੂੰ ਮੈਨੂੰ ਚੁੱਕ ਲੈ ਜਾਂ ਮੈਂ ਤੈਨੂੰ ਚੁੱਕ ਲਾਂ। ਤੇ ਗੱਲ ਸੁਣ ਧੀ ਰਾਣੀ, ਵੀ ਜਦੋਂ ਆਪਣੀਆਂ ਆਪਣੀਆਂ ਘੋੜੀਆਂ ਤੇ ਬੈਠਿਆ ਤੇ ਚੁੱਕਣ ਚੁਕਾਉਣ ਵਾਲੀ ਗੱਲ ਕਿੱਥੋਂ ਆ ਗਈ। ਤੇ ਉਹ ਕੁੜੀ ਜਿਹੜੇ ਵੇਲੇ ਅੱਬੇ ਦੀ ਗੱਲ ਸੁਣੀ ਨਾ, ਤੇ ਆਖਣ ਲੱਗੀ, ਅੱਬਾ ਜੀ ਮੈਨੂੰ ਇੱਕ ਗੱਲ ਦੱਸੋ ਹਾਂ। ਤੇ ਆਖਣ ਲੱਗਾ, ਪੁੱਤਰ ਪੁੱਛ। ਤੇ ਆਖਣ ਲੱਗੀ, ਜਿਹੜੇ ਵੇਲੇ ਉਹ ਪ੍ਰਾਹੁਣੇ ਨੇ ਇਹ ਗੱਲ ਆਖੀ ਸੀ ਵੀ ਭਾਈ ਤੂੰ ਮੈਨੂੰ ਚੁੱਕ ਲੈ ਜਾਂ ਮੈਂ ਤੈਨੂੰ ਚੁੱਕ ਲਾਂ, ਕੋਈ ਗੱਲ ਕਰਦੇ ਸੋ ਪਏ। ਤੇ ਆਖਣ ਲੱਗਾ ਨਹੀਂ, ਚੁੱਪ ਚ ਪੀਤੇ ਹਾਂ। ਤੁਸੀਂ ਆਖਿਆ ਅੱਬਾ ਜੀ ਚੁੱਕਣ ਚਕਾਉਣ ਨੂੰ ਵਿੱਚੋਂ ਉਹਨੇ ਇਹ ਗੱਲ ਕੀਤੀ ਸਜੇ ਬਈ ਤੂੰ ਵੀ ਚੁੱਪੇ ਤੇ ਮੈਂ ਵੀ ਚੁੱਪਾਂ, ਤੇ ਪੈਂਡਾ ਸਾਡਾ ਅੱਗੇ ਹੈ ਤੂੰ ਦੱਸਿਆ, ਤੇ ਇੰਜ ਸਾਡਾ ਪੈਂਡਾ ਨਹੀਂ ਨਿਬੜਨਾ, ਜਾਂ ਤੂੰ ਕੋਈ ਗੱਲ ਹਿਲਾ ਤੇ ਮੈਂ ਤੈਨੂੰ ਚੁੱਕ ਲਾਂ ਜਾਂ ਮੈਂ ਗੱਲ ਹਿਲਾਣਾ, ਤੇ ਇਸ ਤਰ੍ਹਾਂ ਇੱਕ ਦਿਨ ਇਹ ਚੁੱਕਣ ਚਕਾਉਣ। ਤੇ ਆਖਣ ਲੱਗਾ, ਪੁੱਤਰ ਮੇਰੀ ਵੀ ਸਮਝ ਚ ਗੱਲ ਨਹੀਂ। ਉਸ ਆਖਿਆ ਅੱਬਾ ਜੀ ਸ਼ਦਾਈ ਨਹੀਂ, ਹੋਰ ਸ਼ਦਾਈ ਨੇ ਕੀ ਸ਼ਦਾ ਖਿਲਾ ਰਿਹਾ। ਤੇ ਬਾਬਾ ਆਖਣ ਲੱਗਾ, ਪੁੱਤਰ ਅਗਾ ਆਏ ਆ ਤੇ ਉਹ ਫਸਲ ਪੱਕੀ ਪੈਲੀ ਤੇ ਤੈਨੂੰ ਪਤਾ ਖਲੋਤੀ। ਕਹਿੰਦੀ ਆਹੋ ਅੱਬਾ ਜੀ ਖਲੋਤੀਆਂ ਨੇ ਫਸਲਾਂ। ਤੇ ਉਸ ਆਖਿਆ ਵੀ ਉਹ ਸ਼ਦਾਈ ਮੈਨੂੰ ਪੁੱਛਦਾ ਵੀ ਭਾਜੀ ਇਹ ਭਲਾ ਖਾਕਤੀ ਹੈ ਕਿ ਖਾਣ ਵਾਲੀ। ਤੇ ਧੀ ਰਾਣੀ ਵੇਖ ਲੈ, ਸ਼ਦਾਈ ਨਹੀਂ ਤੇ ਹੋਰ ਕੀ ਹੈ, ਵੀ ਜੇ ਖਾਕਤੀ ਹੁੰਦੀ ਤੇ ਪੈਲੀ ਦੇ ਵਿੱਚ ਤੇ ਨਾ ਆਣਾ ਹੁੰਦੀ। ਤੇ ਧੀ ਆਖਣ ਲੱਗੀ ਨਹੀਂ ਅੱਬਾ ਜੀ, ਇਹਦੇ ਵਿੱਚ ਗੱਲ ਇਹ ਵੇ ਉਹਨੇ ਜੀ ਸ਼ਦਾਈ ਨੇ ਇਹ ਤੁਹਾਨੂੰ ਪੁੱਛਿਆ ਸੀ ਬਈ ਜੇ ਤੇ ਖਰਚਾ ਪੱਠਾ ਕੋਲੋਂ ਕਰਕੇ ਤੇ ਫਸਲ ਉਹਨੇ ਤਿਆਰ ਕੀਤੀ ਹੈ ਆਪਣੇ ਕੋਲੋਂ, ਆੜਤੀ ਦੇ ਪੈਸੇ ਉਹਨੇ ਨਹੀਂ ਕਿਸੇ ਨੇ ਦੇਣੇ ਜਿਹੜਾ ਮਾਲਕ ਹੈ ਫਸਲ ਦਾ, ਫਿਰ ਤੇ ਇਹ ਖਾਣ ਵਾਲੀ। ਤੇ ਜੇ ਉਹਨੇ ਪਹਿਲਾਂ ਹੀ ਚੁੱਕ ਚੁਕਾ ਕੇ ਤੇ ਸਾਰਾ ਖਰਚਾ ਕਰ ਲਿਆ, ਖਾਦਾਂ ਸਪਰੇਵਾਂ ਦਵਾਈਆਂ ਤੇਲ, ਤੇ ਫਿਰ ਤੇ ਖਾਕਤੀ ਹੈ ਖਾਣ ਤੋਂ ਪਹਿਲਾਂ। ਵਿੱਚੋਂ ਉਹਨੇ ਇਹ ਗੱਲ ਆਖ ਲਗਾ, ਪੁੱਤਰ ਇਹ ਵੀ ਗੱਲ ਤੂੰ ਠੀਕ ਆਨੀ ਹੈ। ਫਿਰ ਮੈਂ ਖੁੰਝ ਗਿਆ, ਆਖ ਲੱਗਿਆ ਬਾਈ ਛੱਡੋ ਇਸ ਗੱਲ ਨੂੰ, ਹੋਰ ਕੀ ਸਦਾ ਖਿਲਾ ਰਿਹਾ। ਤੇ ਆਖਣ ਲੱਗਾ, ਪੁੱਤਰ ਹੈਗਾ ਨਾ ਉਹ ਅੱਗੇ ਇੱਕ ਜਨਾਜ਼ਾ ਪਿਆ ਜਾਂਦਾ ਸੀ, ਤੇ ਉਹ ਲੋਕ ਸਾਰੇ ਜਨਾਜ਼ੇ ਵਾਸਤੇ ਪਿੱਛੇ ਪਿੱਛੇ ਪੇ ਜਾਂਦੇ ਸਨ, ਤੇ ਮੋਢੇ ਤੇ ਉਹ ਜਣੇ ਨੂੰ ਚੁੱਕਿਆ ਸਨ। ਤੇ ਇਹ ਮੈਨੂੰ ਪੁੱਛਦਾ ਸੀ ਵੀ ਭਾਈ ਇਹ ਕੋਈ ਮੋਇਆ ਪਿਆ ਜਾਂਦਾ ਕਿ ਜਿਉਂਦਾ। ਤੇ ਧੀ ਰਾਣੀ ਤੂੰ ਦੱਸ ਹਾਂ ਭਲਾ ਕਦੀ ਕਿਸੇ ਜਿਉਂਦੇ ਨੂੰ ਵੀ ਮੰਜੀ ਤੇ ਪਾ ਕੇ ਖੜਿਆ। ਤੇ ਆਖਣ ਲੱਗੀ, ਅੱਬਾ ਜੀ ਨਹੀਂ, ਉਹ ਸ਼ਦਾਈ ਨੇ ਵਿੱਚੋਂ ਤੁਹਾਨੂੰ ਇਹ ਗੱਲ ਪੁੱਛੀ ਸੀ ਬਈ ਜੇ ਤੇ ਆਪਣਾ ਪਿੱਛੇ ਕੋਈ ਨਾਂ ਥੇ ਛੱਡ ਗਿਆ, ਚੰਗਾ ਨਾਂ ਜੇ ਛੱਡ ਗਿਆ ਫਿਰ ਇਹ ਜਿਉਂਦਾ ਜਾਂਦਾ ਪਿਆ, ਤੇ ਜੇ ਸਾਰਾ ਕੁਝ ਪਿੱਛੋਂ ਵਲੂੰਦਰ ਵਲਾਂਦਰ ਗਿਆ ਤਬਾਹ ਕਰ ਗਿਆ, ਤੇ ਫਿਰ ਮੋਇਆ ਜਾ ਵਿੱਚੋਂ ਉਹਨੇ ਆ ਪੁੱਛ। ਆਖਣ ਲੱਗਾ, ਪੁੱਤਰ ਮੇਰੀ ਸਮਝ ਚ ਗੱਲ ਨਹੀਂ ਆਈ, ਤੇ ਤੂੰ ਤੇ ਵੰਡ ਕੀਤੀ। ਤੇ ਆਖ ਲੱਗਿਆ ਬਾਈ ਰੋਟੀਆਂ ਪਾ ਕੇ ਜਾ ਕੇ ਸ਼ਦਾਈ ਨੂੰ ਰੋਟੀ ਖਵਾਓ। ਜਾ ਕੇ ਰੋਟੀ ਜਿਹੜੇ ਵੇਲੇ ਉਹਦੇ ਅੱਗੇ ਰੱਖਿਓ ਤੇ ਹੱਥ ਜੋੜ ਕੇ ਤੇ ਮਾਫੀ ਮੰਗਣ ਲੱਗਾ। ਆਖਣ ਲੱਗਾ, ਪ੍ਰਾਹੁਣਿਆ ਓਏ ਸ਼ਦਾਈ ਤੂੰ ਨਹੀਂ, ਸ਼ਦਾਈ ਮੈਂ ਨਿਕਲਿਆ। ਓਏ ਤੂੰ ਗੱਲ ਤੇ ਕਰਦਾ ਰਿਹਾ ਰਮਜ਼ ਦੇ ਵਿੱਚ, ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ, ਦਾਨਿਸ਼ਮੰਦ ਨੂੰ ਗੌਰ ਜ਼ਰੂਰ। ਯਾਰ ਉਹਨੇ ਆਖਿਆ ਮੈਂ ਖੁੰਝਿਆ। ਤੇ ਪ੍ਰਾਹੁਣਾ ਆਸ ਪਿਆ ਤੇ ਆਖਿਆ, ਚਾਚਾ ਜੀ ਭਾਜੀ ਕੋਈ ਗੱਲ ਨਹੀਂ, ਉਹ ਮੈਨੂੰ ਇਹ ਗੱਲ ਦੱਸੋ ਤੁਹਾਨੂੰ ਵੰਡ ਕਿਨੇ ਦੱਸੀ। ਉਹ ਆਖਣ ਲੱਗਾ, ਮੈਨੂੰ ਵੰਡ ਮੇਰੀ ਧੀ ਦੱਸੀ। ਉਹਨੇ ਆਖਿਆ ਤੁਸੀਂ ਮੈਨੂੰ ਸ਼ਦਾਈ ਆਂਦੇ ਹੋ। ਆਖਿਆ ਨਹੀਂ ਤੂੰ ਨਹੀਂ ਸ਼ਦਾਈ, ਸ਼ਦਾਈ ਮੈਂ ਵਾਂ। ਤੇ ਉਹਨੇ ਆਖਿਆ ਫਿਰ ਇਸ ਗੱਲ ਨੂੰ ਮੰਨ ਜਾਓ, ਬੜਿਆਂ ਬੜਿਆਂ ਦਾਨਿਆਂ ਦੇ ਵਿੱਚੋਂ ਡੱਗ ਜੰਮ ਪੈਂਦੇ ਨੇ, ਤੇ ਬੜਿਆਂ ਬੜਿਆਂ ਡੱਗਾਂ ਦੇ ਵਿੱਚੋਂ ਦਾਣੇ ਜੰਮ ਪਏ ਨੇ। ਉਹ ਤੂੰ ਸ਼ਦਾਈ ਤੂੰ ਮੰਨ ਗਿਆ ਨਾ ਆਪਣੇ ਮੂੰਹ, ਤੇ ਤੇਰੇ ਵਿੱਚੋਂ ਦਾਨੀ ਜੰਮੀ ਹੈ ਨਾ। ਜਿਨਸਾਂ ਆਪੋ ਆਪਣੇ ਜ਼ੋਰ ਦੱਸਾਂ ਜਦੋਂ ਖਲੀਕਾ ਤੇ ਛੜੇਂਦੀਆਂ ਨਹੀਂ। ਗੱਲ ਵੇਖਣ ਵਾਲਿਆਂ ਨੂੰ ਸੁਣਾਉਣ ਵਾਲਿਆਂ ਨੂੰ ਅੱਜ ਇਹ ਸੁਣਾਉਂਦੇ ਆ। ਘੁੰਮਣ ਸਾਹਿਬ ਭਾਜੀ ਮੁਬਸ਼ਰ ਬੈਠੇ ਨੇ ਨਾਲ, ਭਾਜੀ ਚਾਚਾ ਜੀ ਬਸ਼ੀਰ ਸਾਹਿਬ ਬੈਠੇ ਨੇ,
ਨਾਲ ਸਾਡੇ ਆ ਬਜ਼ੁਰਗ ਬੈਠੇ ਨੇ, ਸਾਡੇ ਵੱਡੇ ਬੈਠੇ ਨੇ ਜੀ, ਨਾਲ ਸਾਡੇ ਭਾਜੀ ਹੋਰੀ ਬੈਠੇ ਨੇ। ਗੱਲ ਸੁਣਾਉਣ ਦਾ ਮਤਲਬ ਇਹ ਵੇ ਕਿ ਕੋਈ ਇਹ ਮੋਹਰ ਨਹੀਂ ਲੱਗੀ ਹੁੰਦੀ ਕਿ ਦਾਨਿਆਂ ਚੋਂ ਦਾਨੇ ਜੰਮਣੇ ਨੇ, ਮਾਸਟਰਾਂ ਚੋਂ ਮਾਸਟਰ ਜੰਮਣੇ ਨੇ, ਪਹਿਲਵਾਨਾਂ ਚੋਂ ਪਹਿਲਵਾਨ ਜੰਮਣੇ ਨੇ। ਨਹੀਂ ਨਹੀਂ ਨਹੀਂ। ਲਓ ਜੀ, ਜੇ ਸਾਡੀ ਅੱਜ ਦੀ ਇਹ ਗੱਲ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ।